ਅਗਲੀ ਖਬਰ ਵੀ ਸਰਕਾਰ ਦੀ ਹੋਈ ਹੈ ਸ਼ਰਮਾ ਜੀ। ਸਰਕਾਰਾਂ ਰਾਜ ਦੀਆਂ ਨਹੀਂ, ਸਰਕਾਰਾਂ ਗਾਂਹ ਵੀ ਬੈਠੀਆਂ, ਦਿੱਲੀ ਵੀ ਬੈਠੀਆਂ। ਦਿੱਲੀ ਤੋਂ ਹੁਕਮ ਲੈ ਕੇ ਕਹਿੰਦੇ ਪਰਤੇ ਰਾਜਪਾਲ ਨੇ ਰੋਕਤਾ ਕਿ ਪੰਜਾਬ ਦਾ ਬਜਟ ਸੈਸ਼ਨ। ਪ੍ਰਵੀਨ ਜੀ, ਰਾਜਪਾਲ ਨਾਲ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦਾ ਲਗਾਤਾਰ 36 ਦਾ ਅੰਕੜਾ ਚੱਲ ਰਿਹਾ ਜੀ। ਪਹਿਲੀ ਘੜੀ ਤੋਂ ਹੀ ਇਹ ਪੇਚ ਫਸੇ ਨਜ਼ਰ ਆ ਰਹੇ ਨੇ, ਹੈ ਨਾ। ਠੀਕ ਹੈ। ਚਾਹੇ ਉਹ ਪਹਿਲਾਂ ਬਜਟ ਸੈਸ਼ਨ ਵਾਲੇ ਪੁਰਾਣੇ ਮਾਮਲੇ ਹੋਣ, ਉਹ ਸਪੈਸ਼ਲ ਬਜਟ ਸੈਸ਼ਨ ਬੁਲਾਉਣ ਨੂੰ ਲੈ ਕੇ ਹੋਵੇ, ਫਿਰ ਉਹ ਜਿਹੜੇ ਵਾਈਸ ਚਾਂਸਲਰ ਲਾਉਣ ਨੂੰ ਲੈ ਕੇ ਹੋਵੇ, ਫਿਰ ਚਾਹੇ ਚਿੱਠੀ ਪੱਤਰ ਦਾ ਮਾਮਲਾ ਹੋਵੇ, ਚਾਹੇ ਫਿਰ ਮੁੱਖ ਮੰਤਰੀ ਨੂੰ ਭੇਜੇ ਸਵਾਲਾਂ ਦੀ ਲਿਸਟ ਹੋਵੇ ਰਾਜਪਾਲ ਵੱਲੋਂ। ਸੋ ਵਿਵਾਦ ਕਿਤੇ ਥੰਮਣ ਦਾ ਨਾਂ ਨਹੀਂ ਲਏ, ਵੱਧਦਾ ਹੀ ਦਿਖੇ। ਤੇ ਉਹ ਵਿਵਾਦ ਇਸ ਕਦਰ ਵੱਧ ਗਏ ਕਿ ਰਾਜਪਾਲ ਨੇ ਜਦੋਂ ਇਹ ਗੱਲ ਪੁੱਛੀ ਕਿ ਆ ਭਾਈ ਮੈਨੂੰ ਜਵਾਬ ਦੇ ਦਿਓ, ਤੁਸੀਂ ਸਿੰਗਾਪੁਰ ਲਈ ਕਿਵੇਂ ਚੁਣ ਲਏ ਪ੍ਰਿੰਸੀਪਲ, ਹੈ ਨਾ, ਤੁਸੀਂ ਵਾਈਸ ਚਾਂਸਲਰ ਲਾਉਣ ਵਾਲਾ ਖੇਡ ਕਿਵੇਂ ਕੀਤਾ, ਜਾਂ ਜਿਹੜੇ ਆ ਮੀਟਿੰਗਾਂ 'ਚ ਬੈਠਦੇ ਰਹਿੰਦੇ ਨੇ ਤੁਹਾਡੇ ਬਾਹਰਲੇ, ਇਹ ਕਿਵੇਂ ਬੈਠ ਜਾਂਦੇ ਨੇ। ਸੋ ਜਦੋਂ ਇਹੋ ਜਿਹੇ ਸਵਾਲ ਪੁੱਛੇ, ਹੈ ਨਾ, ਜਾਂ ਉਹ ਪੁਲਿਸ ਵਾਲਾ ਸਵਾਲ ਕਿ ਇੱਥੋਂ ਹਟਾ ਕੇ ਤੁਸੀਂ ਉਹਨੂੰ ਉੱਥੇ ਕਿਉਂ ਲਾਇਆ, ਸੋ ਇਹ ਸਾਰੇ ਸਵਾਲ ਪੁੱਛੇ, ਉਹਦਾ ਜਵਾਬ ਦੇਣ ਦੀ ਬਜਾਏ ਮੁੱਖ ਮੰਤਰੀ ਹੋਰਾਂ ਨੂੰ ਭਗਵੰਤ ਮਾਨ ਨੇ ਜਿਵੇਂ ਟਵੀਟ ਕੀਤਾ ਤੇ ਉਸੇ ਟਵੀਟ ਨੂੰ ਚਿੱਠੀ ਬਣਾ ਕੇ ਭੇਜਤੀ ਰਾਜਪਾਲ ਨੂੰ। ਉਸ ਤੋਂ ਬਾਅਦ ਤਲਖੀ ਵੀ ਵੱਧ ਗਈ ਜੀ, ਦੂਰੀ ਵੀ ਵੱਧ ਗਈ ਤੇ ਰਾਜਨੀਤੀ ਵੀ ਵੱਧ ਗਈ। ਠੀਕ ਹੈ। ਤੇ ਇਸ ਤੋਂ ਹੀ ਆਪਾਂ ਉਸੇ ਦਿਨ ਇਹ ਗੱਲ ਕਰ ਰਹੇ ਸੀ ਕਿ ਬਾਕੀ ਪਾਰਟੀਆਂ ਵੀ ਸਵਾਲ ਕਰ ਰਹੀਆਂ ਸੀ ਤੇ ਆਪਾਂ ਮੀਡੀਆ ਹਵਾਲੇ ਨਾਲ ਵੀ ਗੱਲ ਕਰ ਰਹੇ ਸੀ ਕਿ ਬਜਟ ਸੈਸ਼ਨ 'ਚ ਦਿੱਕਤਾਂ ਆ ਸਕਦੀਆਂ ਨੇ। ਬਜਟ ਸੈਸ਼ਨ ਨੂੰ ਲੈ ਕੇ ਮੁਸ਼ਕਲਾਂ ਖੜੀਆਂ ਕਰ ਸਕਦੇ ਨੇ ਰਾਜਪਾਲ। ਜੀ ਜੀ। ਪਰ ਰਾਜਪਾਲ ਤਾਜ਼ਾ ਦਿੱਲੀ ਜਾ ਕੇ ਆਏ ਨੇ ਪ੍ਰਵੀਨ ਜੀ। ਠੀਕ ਹੈ। ਕੀ ਇਹ ਦਿੱਲੀ ਉਹ ਵੈਸੇ ਹੀ ਤੋਰੇ ਫੇਰੇ ਲਈ ਗਏ ਸੀ? ਕਿਉਂਕਿ ਜਿਹੀ ਜਿਹੀਆਂ ਉੱਥੇ ਮੁਲਾਕਾਤਾਂ ਦੀਆਂ ਖਬਰਾਂ ਮਿਲ ਰਹੀਆਂ ਨੇ, ਉਸ ਹਵਾਲੇ ਨਾਲ ਤਾਂ ਇਹ ਲੱਗਦਾ ਕਿ ਕੋਈ ਨਵਾਂ ਹੁਕਮ ਲੈ ਕੇ ਆਏ ਨੇ। ਅੱਛਾ। ਤੇ ਆਉਂਦੇ ਹੀ ਉਹ ਹੁਕਮ ਚਾੜਤਾ ਕਿ ਜੀ ਮੈਂ ਬਜਟ ਸੈਸ਼ਨ ਦੀ ਮਨਜ਼ੂਰੀ ਨਹੀਂ ਦਿੰਦਾ, ਪਹਿਲਾਂ ਮੇਰੇ ਸਵਾਲਾਂ ਦਾ ਜਵਾਬ ਦਿਓ। ਓ ਠੀਕ ਹੈ। ਤੇ ਹੁਣ ਭਗਵੰਤ ਮਾਨ ਆਪਣੇ ਉਸ ਨੁਕਤੇ ਤੇ ਵੀ ਗੌਰ ਕਰਨ ਲੱਗੇ ਨੇ, ਕਿਉਂਕਿ ਰਾਜਪਾਲ ਨੇ ਇੱਕ ਗੱਲ ਕਹੀ ਆ ਕਿ ਜੀ ਪਹਿਲਾਂ ਮੇਰੇ ਸਵਾਲਾਂ ਦਾ ਜਵਾਬ ਦਿਓ ਤੇ ਮੈਂ ਬਾਕੀ ਸਾਰੇ ਮਸਲਿਆਂ ਨੂੰ ਲੈ ਕੇ ਪਹਿਲਾਂ ਕਾਨੂੰਨੀ ਰਾਏ ਲਊਂਗਾ। ਤੁਸੀਂ ਮੈਨੂੰ ਕਾਨੂੰਨੀ ਰਾਏ ਲੈਣ ਲਈ ਮਜਬੂਰ ਕਰਤਾ ਕਿ ਜਿਹੀ ਜੀ ਮੈਨੂੰ ਅਪਮਾਨ ਕਰਨ ਵਾਲੀ, ਮੈਨੂੰ ਪੀੜ ਪਹੁੰਚਾਉਣ ਵਾਲੀ, ਹੈ ਨਾ, ਸੰਵਿਧਾਨਕ ਤੌਰ ਤੇ ਗਲਤ ਮੈਨੂੰ ਚਿੱਠੀ ਲਿਖੀ ਆ ਤੁਸੀਂ। ਕਿਉਂਕਿ ਮੁੱਖ ਮੰਤਰੀ ਉਹਨਾਂ ਨੇ ਉਹ 'ਚ ਵੀ ਲਿਖਤਾ ਸੀ ਨਾ ਕਿ ਮੈਂ 3 ਕਰੋੜ ਲੋਕਾਂ ਨੂੰ ਜਵਾਬ ਦਿਆਂ, ਮੈਂ ਮਤਲਬ ਕਿ ਤੁਹਾਨੂੰ ਜਵਾਬ ਕਿਉਂ ਦੇਵਾਂ, ਇਲੈਕਟਡ ਸਿਲੈਕਟਡ ਸਾਰਾ ਕੁਝ ਲਿਖਤਾ ਸੀ, ਸਾਰਾ ਕੁਝ ਲਿਖਤਾ। ਤੇ ਹੁਣ ਰਾਜਪਾਲ ਨੇ ਵੀ ਇਹੀ ਕਿਹਾ ਕਿ ਠੀਕ ਹੈ ਜੀ, ਇਲੈਕਟਡ ਹੀ ਚਲਾਉਣਗੇ ਸਰਕਾਰ, ਪਰ ਤੁਸੀਂ ਮੇਰੀ ਚੋਣ ਤੇ ਜਿਹੜਾ ਸਵਾਲ ਖੜਾ ਕੀਤਾ ਉਹ ਕਿਵੇਂ ਕੀਤਾ, ਹੁਣ ਮੈਂ ਉਹਦੀ ਕਾਨੂੰਨੀ ਰਾਏ ਲਊਂਗਾ। ਬਜਟ ਸੈਸ਼ਨ ਦੀ ਮਨਜ਼ੂਰੀ ਦੇਣੀ ਹੈ ਕਿ ਨਹੀਂ, ਮੈਂ ਉਹਦੀ ਕਾਨੂੰਨੀ ਰਾਏ ਲਊਂਗਾ। ਉਹਨਾਂ ਨੇ ਬਕਾਇਦਾ ਸਵਾਲ ਖੜੇ ਕੀਤੇ ਕਿ ਮੈਂ ਪੁੱਛਿਆ ਕੀ, ਕਹਿੰਦੇ ਮੈਂ ਸਕਾਲਰਸ਼ਿਪ ਵਾਲਾ ਮਸਲਾ ਪੁੱਛਿਆ, ਮੈਂ IPS ਕੁਲਦੀਪ ਸਿੰਘ ਚਾਹਲ ਵਾਲਾ ਮਸਲਾ ਪੁੱਛਿਆ, ਮੈਂ ਸਰਕਾਰੀ ਬੈਠਕਾਂ ਦੇ ਵਿੱਚ ਨਵਲ ਅਗਰਵਾਲ ਦੀ ਮੌਜੂਦਗੀ ਵਾਲਾ ਸਵਾਲ ਪੁੱਛ ਲਿਆ। ਕਹਿੰਦੇ ਜੀ ਮੈਂ ਜਿਹੜੇ ਆ ਤੁਸੀਂ ਸਾਰੇ ਕੰਮ ਠੰਡੇ ਵਾਸਤੇ ਪਾਏ ਨੇ, ਜਾਂ ਵਾਈਸ ਚਾਂਸਲਰ ਨੇ ਮਾਮਲੇ ਮੈਂ ਇਹਨਾਂ ਦਾ ਸਵਾਲ ਕੀਤਾ, ਜਾਂ ਜਿਹੜੇ ਜਾ ਰਹੇ ਨੇ ਇਹਦਾ ਜਵਾਬ ਦੇਣ ਤੁਹਾਨੂੰ ਕੀ ਹਰਜ ਹੈ, 3 ਕਰੋੜ ਲੋਕਾਂ ਨੂੰ ਦੇ ਦਿਓ ਜਵਾਬ। ਹਾਂਜੀ। ਸੋ ਇਸ ਹਵਾਲੇ ਨਾਲ ਹੁਣ ਉਹ ਤਾਂ ਕਹਿੰਦੇ ਮੈਂ ਕਾਨੂੰਨੀ ਰਾਏ ਲਊਂਗਾ। ਮੈਨੂੰ ਪਤਾ ਲੱਗ ਰਿਹਾ ਕਿ ਬਜਟ ਸੈਸ਼ਨ 'ਚ ਜਦੋਂ ਰੋਕ ਲਾਤੀ ਰਾਜਪਾਲ ਨੇ, ਉਸ ਤੋਂ ਬਾਅਦ ਕੱਲ ਦੇ ਅਧਿਕਾਰੀਆਂ ਨਾਲ ਵੀ ਤੇ ਆਪਣੇ ਐਡਵੋਕੇਟ ਜਨਰਲ ਤੇ ਉਹਨਾਂ ਦੀ ਟੀਮ ਨਾਲ ਵੀ ਮੁੱਖ ਮੰਤਰੀ ਭਗਵੰਤ ਮਾਨ ਵੀ ਆਪਣੇ ਇਸ ਮਸਲੇ ਦਾ ਹੱਲ ਕੱਢਣ ਨੂੰ ਫਿਰਦੇ ਨੇ ਕਿ ਕੀ ਮੈਂ ਹੁਣ 3 ਕਰੋੜ ਲੋਕਾਂ ਦੇ ਹਵਾਲੇ ਨਾਲ ਇਹ ਸੈਸ਼ਨ ਬੁਲਾ ਲਵਾਂ ਜੀ। ਇਹਦਾ ਕੋਈ ਨੁਕਤਾ ਹੈ ਕਿ ਮੈਂ ਕਹਾਂਗੇ ਠੀਕ ਹੈ ਜੀ, ਮੈਨੂੰ 3 ਕਰੋੜ ਲੋਕਾਂ ਨੇ ਕਹਿਤਾ ਕਿ ਤੂੰ ਬੁਲਾ ਸੈਸ਼ਨ, ਮੈਨੂੰ ਅਧਿਕਾਰ ਹੈ, ਜਦੋਂ ਮੈਨੂੰ ਮੁੱਖ ਮੰਤਰੀ ਚੁਣਿਆ ਕਹਿੰਦੇ ਮੇਰੇ MLA ਦੇ ਰਾਹੀਂ ਜੀ ਜੀ। ਸੋ ਇਸ ਲਈ ਹੁਣ ਉਸ ਨੁਕਤੇ ਰਾਹੀਂ ਕਿ ਕੀ ਰਾਜਪਾਲ ਨੂੰ ਬਾਈਪਾਸ ਕਰਕੇ ਵੀ ਸੈਸ਼ਨ ਬੁਲਾਇਆ ਜਾ ਸਕਦਾ, ਉਹ ਇਹਦੀ ਵੀ ਰਾਏ ਲੈ ਰਹੇ ਨੇ। ਜੇ ਉਧਰ ਰਾਜਪਾਲ ਕਹਿੰਦਾ ਮੈਂ ਕਾਨੂੰਨੀ ਰਾਏ ਲਊਂਗਾ, ਮੈਂ ਕਾਰਵਾਈ ਕਰੂੰਗਾ। ਸੋ ਹੁਣ ਇਹ ਵਿਵਾਦ ਜਿਉਂ ਵੱਧਦਾ ਹੈ ਤਿਉਂ ਕੇਂਦਰ ਲਗਾਤਾਰ ਆਪਾਂ ਗੱਲ ਕਰਦੇ ਆ ਰਹੇ ਹਾਂ ਕਿ ਸਾਡੇ ਫੰਡ ਰੋਕ ਰਿਹਾ। ਹਾਂਜੀ। ਚਾਹੇ ਉਹ ਰਾਸ਼ਨ ਵਾਲੇ ਫੰਡ ਰੋਕ ਲਏ, ਚਾਹੇ ਉਹ ਪੇਂਡੂ ਵਿਕਾਸ ਵਾਲੇ ਫੰਡ ਰੋਕ ਲਏ, ਹੈ ਨਾ, ਚਾਹੇ ਉਹ ਸਿਹਤ ਕੇਂਦਰ ਵਾਲੇ ਫੰਡ ਰੋਕ ਲਏ, ਹੈ ਨਾ, ਚਾਹੇ ਕਣਕ ਵਾਲੇ ਮਾਮਲੇ ਲੱਗੇ ਕਿ ਜੀ ਝੋਨਾ ਕਣਕ ਇੰਨਾ ਨਹੀਂ ਚੱਕਾਂਗੇ ਜੀ ਅਸੀਂ, ਜਾਂ ਉਹਦੇ ਪਰਸੈਂਟੇਜ ਘਟਾਤੀ, ਹੈ ਨਾ। ਸੋ ਆਹ ਸਾਰਾ ਕੁਝ ਜੋ ਕੁਛ ਹੋ ਰਿਹਾ ਉਹਦੇ ਪਿੱਛੇ ਕੀ ਇਹ ਤਣਾਵ ਤਲਖੀ ਜੇ ਵੱਧਦੀ ਜਾਊਗੀ ਤਾਂ ਉਧਰੋਂ ਚੂੜੀ ਟੈਟ ਹੁੰਦੀ ਜਾਊਗੀ। ਇਹ ਵੱਡਾ ਸਵਾਲ ਖੜਾ ਤੇ ਦਿੱਲੀ ਤੋਂ ਹੁਕਮ ਲੈ ਕੇ ਪਰਤੇ ਨੇ ਜਾਂ ਦਿੱਲੀ ਹੋਰ ਸ਼ਿਕਾਇਤਾਂ ਲਾ ਕੇ ਪਰਤੇ ਨੇ ਰਾਜਪਾਲ ਜੀ ਜੀ। ਸੋ ਇਹ ਕਈ ਸਵਾਲ ਖੜੇ ਨੇ। ਸੋ ਇਹ ਤਲਖੀ ਪੰਜਾਬ ਹਿੱਤ 'ਚ ਨਹੀਂ ਆ, ਪਰ ਇਹਦਾ ਕੋਈ ਤਾਜ਼ਾ ਹੱਲ ਨਿਕਲਣਾ ਬਹੁਤ ਜ਼ਰੂਰੀ ਆ, ਕਿਉਂਕਿ ਬਜਟ ਸੈਸ਼ਨ 3 ਤਰੀਕ ਆਉਂਦਿਆਂ ਨੂੰ ਦੇਰ ਨਹੀਂ ਲੱਗਣੀ। ਸੋ ਜਿੰਨਾ ਇਹ ਲਟਕੇਗਾ ਉਹ ਮਾਰਚ ਤੋਂ ਬਾਅਦ ਜਾ ਕੇ ਵੈਸੇ ਤਕਨੀਕੀ ਤੌਰ ਤੇ ਆ ਜਾਣੀ। ਪਿਛਲਾ 1 ਦਿਨ ਲੰਘਾ ਲਏ ਇਹਨਾਂ ਨੇ ਬਿਨਾਂ ਉਹ ਤੋਂ ਸੈਸ਼ਨ ਜੀ।